ਇਹ ਜੀ ਚੌਕ ਹੈ ਤੁਹਾਡੇ ਘਰ ਵਾਲਾ ਨਾ ਜੀ। ਇਹ ਮੈਂ ਇਸ ਟਾਈਮ ਚੌਕ 'ਚ ਖੜਾ। ਇਹ ਚੌਕ ਹੈ ਟੋਟਲ। ਇਹ ਜਿਹੜਾ ਇਹ ਚੌਕ ਹੈ ਤੁਹਾਡੇ ਘਰ ਵਾਲਾ ਜਿੱਥੇ ਮੈਂ ਖੜਾ। ਤੇ ਇਹ ਸਾਹਮਣੇ ਜਿਹੜਾ ਬੋਰਡ ਹੈ ਇਹ ਉਸੇ ਦੌਰ ਦਾ ਹੈ। ਸ਼ਾਇਦ ਤੁਸੀਂ ਆਪਣੇ ਬਚਪਨ 'ਚ ਦੇਖਿਆ ਹੋਵੇ ਜਾਂ ਤੁਹਾਡੇ ਭਰਾਵਾਂ ਨੇ। ਇਸ ਪਿੰਡ ਦਾ ਜਿਹੜਾ ਤੁਹਾਡਾ ਮੇਨ ਘਰਾਂ ਵਾਲਾ ਜਿਹੜਾ ਚੌਕ ਸੀਗਾ ਇਹ ਉਹ ਹੈ। और ਇਹ ਗਲੀ ਜਿਹੜੀ ਹੈ ਤੁਹਾਡੇ ਘਰ ਵਾਲੀ ਹੈ। ਇਹ ਫਸਟ ਇੱਥੋਂ ਫਸਟ ਜਿਹੜਾ ਫਸਟ ਲੈਫਟ ਜਿਹੜਾ ਹੈ ਪਹਿਲਾ ਦਰਵਾਜ਼ਾ ਹੈ ਤੁਹਾਡੇ ਘਰ ਦਾ ਹੈ। ਪਹਿਲਾ ਦਰਵਾਜ਼ਾ ਪਤਾ ਨਹੀਂ ਕਿੱਥੇ ਹੋਏਗਾ ਬਟ ਨਾਓ ਦਰਵਾਜ਼ਾ ਜਿਹੜਾ ਹੈ ਫਸਟ ਲੈਫਟ ਵਾਲਾ ਜਿਹੜਾ ਹੈ ਉਹ ਹੈ। ਪਿੰਡ ਦਾ ਨਾਮ ਹੈ ਜੀ ਗੰਜੇ ਸਿੰਧੂ ਤੇ ਇਹ ਪਿੰਡ ਤੈਰੀਕੀ ਜਿਹੜਾ ਐਤਬਾਰ ਦੇ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਸਾਡੇ ਵੀਵਰਸ ਦੇ ਵਿੱਚੋਂ ਬਹੁਤ ਹੀ ਸਾਡੇ ਪਿਆਰੇ ਮਨਜੀਤ ਅੰਕਲ ਜੀ ਮਨਜੀਤ ਸਹਿਗਲ ਉਹਨਾਂ ਦੇ ਦਾਦਾ ਜੀ ਨੰਦ ਲਾਲ ਲੰਬੜਦਾਰ ਇਸ ਪਿੰਡ ਦੇ ਲੰਬੜਦਾਰ ਸੀਗੇ। ਸਾਨੂੰ 1947 ਦੀ ਵੰਡ ਤੋਂ ਪਹਿਲਾਂ ਦੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਨੰਦ ਲਾਲ ਨੰਬਰਦਾਰ ਜੀ ਦੇ ਪਿੰਡ ਦੇ ਵਿੱਚ ਅਸੀਂ ਇਸ ਟਾਈਮ ਬੈਠੇ ਹਾਂ ਔਰ ਸਾਡੇ ਨਾਲ ਜਿਹੜੇ ਬਜ਼ੁਰਗ ਨੇ ਅੱਜ ਅਸੀਂ ਇਹਨਾਂ ਦੇ ਕੋਲੋਂ ਚੀਦਾ ਮਾਲੂਮਾਤ ਦੀ ਲਵਾਂਗੇ ਔਰ ਉਮੀਦ ਹੈ ਕਿ ਤੁਹਾਨੂੰ ਇਹ ਇੰਟਰਵਿਊ ਔਰ ਪਲੱਸ ਅੰਕਲ ਮਨਜੀਤ ਜੀ ਨੂੰ ਵੀ ਆਪਣੇ ਪਿੰਡ ਦੇ ਬਜ਼ੁਰਗਾਂ ਦੇ ਬੰਦੇ ਦਾ ਇੰਟਰਵਿਊ ਦੇਖ ਕੇ ਬਹੁਤ ਖੁਸ਼ੀ ਹੋਏਗੀ। ਉਮੀਦ ਕਰਦੇ ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋਗੇ। ਤੁਹਾਡੇ ਲਾਈਕਸ ਕਮੈਂਟਸ ਦਾ ਬਹੁਤ ਸ਼ੁਕਰੀਆ। ਕੀ ਹਾਲ ਚਾਲ ਹੈ ਜੀ? ਚੰਗਾ ਹੈ ਜੀ, ਠੀਕ ਠਾਕ ਹੋ? ਕੀ ਨਾਂ ਕੀ ਆਪਣਾ? ਸਰਦਾਰ ਮੁਹੰਮਦ। ਸਰਦਾਰ ਮੁਹੰਮਦ ਸਰਦਾਰ। ਵਾਲਾ ਸਾਹਿਬ ਦਾ ਕੀ ਨਾਮ ਹੈ? ਨਵਾਬਦੀਨ। ਨਵਾਬਦੀਨ। ਤੇ ਕਿਹੜੀ ਬਰਾਦਰੀ ਤੋਂ ਤਾਲਕ ਹੈ ਆਪਣਾ? ਸੱਕਿਆ ਸੱਕੇ ਬਰਾਦਰੀ। ਸੱਕੇ ਬਰਾਦਰੀ ਠੀਕ ਹੈ। ਸਾਡੀ ਪੈਦਾਇਸ਼ ਜੀ ਹਿੰਦੁਸਤਾਨ ਪਾਕਿਸਤਾਨ ਤੋਂ ਪਹਿਲਾਂ ਦੀ। ਅੱਛਾ, ਐਸੇ ਪਿੰਡ 'ਚ ਰਹਿ ਰਹੇ ਹੋ ਤੁਸੀਂ? ਇਸੇ ਪਿੰਡ 'ਚ ਰਹਿ ਰਹੇ। ਠੀਕ ਹੈ। ਐਸੇ ਪਿੰਡ ਦੇ ਵਸਨੀਕ ਨੇ, ਸ਼ੁਰੂ ਤੋਂ ਇਸੇ ਪਿੰਡ ਦੇ ਰਹਿ ਰਹੇ ਨੇ, ਜਿਨ੍ਹਾਂ ਨੂੰ ਅਸੀਂ ਪੰਜਾਬੀ ਜਿਹੜੇ ਕਹਿ ਦਿੰਦੇ ਆ ਕਿ ਜੀ ਇਹ ਇੱਥੇ ਦੇ ਵਸਨੀਕ ਆ, ਇੱਥੇ ਦੇ ਵਾਸੀ ਆ, ਯਾਨੀ ਲੋਕਲ ਲੋਕ ਆ। ਤੇ ਅੰਕਲ ਜੀ ਤੁਸੀਂ ਫਿਰ ਬਚਪਨ ਦੇ ਵਿੱਚ ਕੀ ਦੇਖਿਆ ਇੱਥੇ? ਕਿੱਦਾਂ ਲੋਕ ਰਹਿੰਦੇ ਹੁੰਦੇ ਸੀ? ਕੀ ਹਿਸਾਬ ਕਿਤਾਬ ਸੀ ਇੱਥੇ? ਸਰਕਾਰ ਆਪਣਾ ਵੇਖਿਆ ਇਹ ਸਭ ਕੁਝ ਬਿਲਕੁਲ ਠੀਕ ਠਾਕ, ਕੋਈ ਨਿੰਦ ਬਾਜ਼ਾਰ ਹੀ ਨਹੀਂ ਸੀ ਹੈਗੀ। ਅੱਛੇ ਤਲਕਾਤ ਸਨ, ਅੱਛੇ ਵਕਤ ਲੰਘਦੇ ਸਨ। ਕਿਸੇ ਕੋਈ ਚੰਗੀ ਮਾੜੀ ਗੱਲ ਹੀ ਨਹੀਂ ਸੀ, ਕੋਈ ਭੁੱਖ ਨੰਗ ਹੈ ਹੀ ਨਹੀਂ ਸੀ। ਕਿਸੇ ਕੋਲ ਹੁੰਦਿਆ ਸੀ ਨਹੀਂ ਸੀ ਹੈਗਾ ਤੇ ਕਿਸੇ ਕੋਲ ਉਹਨਾਂ ਆਖਣਾ ਯਾਰ ਲੈ ਜਾ ਖਾਓ। ਇੱਕ ਦੂਜੇ ਦਾ ਅਹਿਸਾਸ ਕਰਨਾ ਬਿਲਕੁਲ। ਤੇ ਕੋਈ ਗੱਲ ਨਹੀਂ। ਤੇ ਆ ਜਿਹੜਾ ਈਸਾ ਸੀ, ਈਸੇ ਦੇ ਅੱਗੋਂ ਆਪਣਾ ਪਿਓ ਸੀ, ਉਹਦੇ ਨਾਲ ਮਤਲਬ ਦੁਕਾਨ ਸੀ। ਬਾਬਾ ਈਸਾ ਲਵਾਰ ਦੀ ਗੱਲ? ਈਸੇ ਲਵਾਰ ਦੀ ਗੱਲ ਹੈ। ਠੀਕ ਹੈ। ਹਾਂ, ਤੇ ਉਹਦੇ ਨਾਲ ਬਾਬੇ ਭਾਗੂ ਦੀ ਦੁਕਾਨ ਹੁੰਦੀ ਸੀ, ਜਾਨੀ ਦੁੱਧ ਵਾਲਾ ਹੁੰਦਾ ਸੀ ਉਹਦਾ। ਤੇ ਇਹਦੇ ਲਾਗੇ ਤੇ ਇੱਧਰ ਆਪਣਾ ਸਾਧੂ ਸਿੰਘ ਹੁੰਦਾ ਸੀ, ਫਕੀਰ ਸਿੰਘ ਹੁੰਦਾ ਸੀ, ਮੱਗਰ ਹੁੰਦਾ ਸੀ, ਮੱਗਰ ਸਿੰਘ ਹੁੰਦਾ ਸੀ। ਉਹਦਾ ਪੁੱਤਰ ਬਚਨ ਸਿੰਘ ਹੁੰਦਾ ਸੀ, ਗੈਲ ਸਿੰਘ ਹੁੰਦਾ ਸੀ, ਸਾਰੇ ਪੁੱਤਰ ਉਹਦੇ। ਤੇ ਲੰਬੜਦਾਰ ਇਸ ਪਿੰਡ ਦਾ ਲੰਬੜਦਾਰ ਕਿਹੜਾ ਸੀ? ਉਦੋਂ ਆਨੰਦ ਲਾਣ ਅਸੀਂ ਉਹ ਪਾਸੇ ਕਦੇ ਗਏ ਘੱਟ ਸਨ। ਬਹੁਤੇ ਇੱਕ ਦੂਜੇ ਦੇ ਪਾਸੇ ਜਾਂਦੇ ਨਹੀਂ ਸਨ, ਕੋਈ ਕੰਮ ਹੁੰਦਾ ਸੀ ਤਾਂ ਜਾਂਦੇ ਸਨ। ਸਹੀ ਹੈ। ਨਹੀਂ ਤੇ ਆਪੋ ਆਪਣੇ ਪਾਸੇ ਹੀ ਬੈਠੇ ਹੁੰਦੇ ਨੇ ਮੰਜੀਆਂ ਢਾ ਕੇ। ਥਾਣਾ ਕਿਹੜਾ ਲੱਗਦਾ ਤੁਹਾਨੂੰ? ਥਾਣਾ ਮਨਾਵਾ ਲੱਗਦਾ। ਠੀਕ ਹੈ, ਮਨਾਵਾ ਲੱਗਦਾ। ਸਹੀ ਹੈ। ਤੇ ਇੱਥੇ ਫਿਰ ਜਦੋਂ ਸਿੱਖ ਉੱਠ ਕੇ ਗਏ ਜਾਂ ਦੂਸਰੀਆਂ ਤੀਸਰੀਆਂ ਬਰਾਦਰੀਆਂ ਉੱਠ ਕੇ ਹਿੰਦੁਸਤਾਨ 'ਚ ਗਈਆਂ ਨੇ, ਤੁਸੀਂ ਕਿਵੇਂ ਦਾ ਸਲੂਕ ਕੀਤਾ ਉਹਨਾਂ ਨਾਲ? ਤੇ ਅਸੀਂ ਤੇ ਇੱਥੋਂ ਬਿਲਕੁਲ ਅਸੀਂ ਤੇ ਕੋਈ ਅੱਛਾ ਸਲੂਕ ਕੀਤਾ, ਇੱਥੋਂ ਠੀਕ ਠਾਕ ਗਏ ਨੇ। ਬਾਕੀ ਨਾਮ ਦੇ ਲੋਕ ਜਿਹੜੇ ਸਨ ਪਿੰਡਾਂ ਦੇ ਉਹ ਉਹਨਾਂ ਨੂੰ ਪਏ ਨੇ। ਕੋਈ ਭਗਵਾਨਪੁਰਿਓਂ, ਕੋਈ ਲੱਖੋ ਡੈਰੋਂ, ਕੋਈ ਮਾਣਾ ਦੋ, ਕੋਈ ਜੰਡਿਆਲੋਂ ਜਿਹੜੇ ਨਿਕਲੇ ਨੇ। ਤੇ ਇੱਧਰਲਾ ਪਾਸਾ ਮਤਲਬ ਕੁਝ ਦਿਨ ਹੁੰਦੇ ਨਿਕਲਿਆ, ਇੱਧਰਲੇ ਪਾਸੇ ਦੇ ਜੀ ਬਾਬਾ ਮਰ ਗਏ ਸਨ। ਅੱਛਾ। ਤੇ ਉਧਰਲਾ ਪਾਸਾ ਜਿਹੜਾ ਸੀ ਨਾ ਉਹ ਰਾਤ ਨੂੰ ਨਿਕਲਿਆ ਸੀ, ਉਹ ਅਮਨਾ ਮਾਨ ਨਿਕਲਿਆ ਰਾਤ। ਤੇ ਫਿਰ ਰਾਤ ਚਲੇ ਗਏ ਨੇ। ਫਿਰ ਉਹ ਮਤਲਬ ਸਾਧੂ ਸਿਆਂ ਫਿਰ ਉਹ ਆਇਆ ਰਾਤ ਨੂੰ ਘੋੜੀ ਤੇ। ਫਿਰ ਇੱਥੋਂ ਸਾਡੇ ਬੰਦੇ ਉਹਨੇ ਨਾਲ ਲੈ ਨੇ ਜਿਹੜੇ ਤਲਕਾਤ ਵਾਲੇ ਸਨ। ਉਹ ਰਾਤ ਨੂੰ ਫਿਰ ਗਿਆ, ਕੋਈ ਪਾਣੀ ਨਾਲ ਲਿਆ, ਮਸ਼ਕ ਪਾਣੀ ਦੀ। ਤੇ ਜਿਹੜੇ ਕੋਈ ਸਹਿਕਦੇ ਸੂਕਦੇ ਸਨ ਪਾਣੀ ਉਹਨਾਂ ਨੂੰ ਪਾਣੀ ਪੂਣੀ ਪਿਆ ਕੇ ਤੇ ਉਹਨਾਂ ਨੂੰ ਵੀ ਲੈ ਜੇ। ਕਈ ਤੇ ਮਤਲਬ
ਕਈਆਂ ਨੂੰ ਪਿਆ ਤੇ ਕਈ ਵੇਖ ਕੇ ਛਹਿ ਮਾਰ ਕੇ ਕਿ ਸਾਨੂੰ ਘਰੇ ਮਾਰ ਹੀ ਨਾ ਦੇਣ ਹਾਂ ਸਹੀ ਤੇ ਉਹ ਫਿਰ ਕਈਆਂ ਨੂੰ ਕੋਈ ਲੈ ਗਏ ਸਨ ਤੇ ਕਈ ਇੱਥੇ ਹੀ ਮਤਲਬ ਬਿਲਕੁਲ ਬਿਲਕੁਲ ਬਜ਼ੁਰਗੋ ਮੈਂ ਖੁਦ ਬੜੇ ਆਪਣੇ ਲੋਕਾਂ ਦਾ ਸਾਡਾ ਕਿਉਂਕਿ ਚੈਨਲ ਹੈ ਅਸੀਂ ਬੜੇ ਲੋਕਾਂ ਦੇ ਇੰਟਰਵਿਊ ਕੀਤੇ ਤੁਹਾਡੇ ਜੇ ਬਜ਼ੁਰਗਾਂ ਦੇ ਵੀ ਇੰਟਰਵਿਊ ਕੀਤੇ ਜਿਹੜੇ ਉਧਰੋਂ ਉੱਠ ਕੇ ਆਏ ਆ ਬੜੇ ਲੋਕਾਂ ਨੇ ਇਹ ਗੱਲ ਦੱਸੀ ਜਿਸ ਤਰ੍ਹਾਂ ਤੁਸੀਂ ਉਹਨਾਂ ਨਾਲ ਪਿਆਰ ਮੁਹੱਬਤ ਨਾਲ ਰਹਿੰਦੇ ਸੀ ਉਧਰੋਂ ਉਹ ਵੀ ਪਿਆਰ ਮੁਹੱਬਤ ਨਾਲ ਰਹਿੰਦੇ ਆਏ ਆ ਔਰ ਇੱਥੇ ਤੱਕ ਕਿ ਉਹਨਾਂ ਦੇ ਪਿੰਡ ਦੇ ਜਿਹੜੇ ਸਿੱਖ ਸੀਗੇ ਉਹਨਾਂ ਨੇ ਉਹਨਾਂ ਦਾ ਸਾਥ ਵੀ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਵੀ ਕੁਛ ਨਹੀਂ ਲਾਮ ਦੇ ਲੋਕਾਂ ਨੇ ਜਿਹੜਾ ਹੈ ਉਹ ਪਏ ਆ ਲਾਮ ਦੇ ਲੋਕਾਂ ਨੇ ਖਾਸ ਤੌਰ ਤੇ ਉਹ ਲੋਕ ਜਿਹੜੇ ਮਤਲਬ ਗੰਦੇ ਲੋਕ ਸੀਗੇ ਜਾਂ ਜਿਹੜੇ ਲੁੱਟਣ ਵਾਲੇ ਲੋਕ ਸੀ ਉਹਨਾਂ ਨੇ ਮਜਬੂਰੀਆਂ ਦਾ ਫਾਇਦਾ ਉਠਾਇਆ ਓਵਰਆਲ ਜਿਹੜੇ ਇੱਕ ਦੂਸਰੇ ਦੇ ਨਾਲ ਰਹਿਣ ਵਾਲੇ ਲੋਕ ਸੀਗੇ ਉਹਨਾਂ ਨੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਆਪਣੇ ਲੋਕਾਂ ਨੂੰ ਅਲਵਿਦਾ ਕੀਤਾ ਪਰ ਚੋਕੇ ਤੁਸੀਂ ਇਸ ਪਿੰਡ ਦੇ ਰਹਿਣ ਵਾਲੇ ਹੋ ਇਸ ਪਿੰਡ ਬਾਰੇ ਥੋੜਾ ਮੈਨੂੰ ਦੱਸੋ ਕਿਉਂਕਿ ਮੈਨੂੰ ਨਹੀਂ ਪਤਾ ਸਾਡੇ ਪੂਰੀ ਦੁਨੀਆ 'ਚ ਸੁਣ ਰਹੇ ਨੇ ਪੂਰੀ ਦੁਨੀਆ 'ਚ ਦੇਖ ਰਹੇ ਨੇ ਖਾਸ ਤੌਰ ਤੇ ਉਹ ਲੋਕ ਜਿਹੜੇ ਇਸ ਪਿੰਡੋਂ ਉੱਠ ਕੇ ਗਏ ਨੇ ਤੇ ਥੋੜਾ ਜਿਹਾ ਉਹਨਾਂ ਨੂੰ ਯਾਦ ਕਰੋ ਉਹਨਾਂ ਨੂੰ ਆ ਜਿਹੜੇ ਮੈਂ ਨਾਂ ਲਾਏ ਨੇ ਇਹ ਉਹਨਾਂ ਨੂੰ ਜਦੋਂ ਨਾਂ ਯਾਦ ਆਉਣਗੇ ਉਹਨਾਂ ਨੂੰ ਪਤਾ ਹੋਵੇਗਾ ਵੀ ਠੀਕ ਉੱਥੇ ਹੈਗੇ ਨੇ ਇਹ ਨਾਂ ਦੇ ਉੱਥੇ ਚਲੇ ਜਾਣਗੇ ਨਾ ਉਹਨਾਂ ਨੂੰ ਪਤਾ ਤੇ ਲੱਗ ਜਾਏਗਾ ਠੀਕ ਹੈ ਤੇ ਆ ਸਾਹਮਣੇ ਆ ਸਿੱਧਾ ਜਾਈ ਤੇ ਗੁਰਦੁਆਰਾ ਇਹਨਾਂ ਦਾ ਹੁੰਦਾ ਸੀ ਅੱਛਾ ਅੱਗੇ ਗੁਰਦੁਆਰਾ ਹੁੰਦਾ ਸੀ ਗੁਰਦੁਆਰਾ ਕਿੰਨੀ ਕੁ ਦੂਰ ਆ ਇਹ ਆ ਜਿਹੜਾ ਸਾਹਮਣਾ ਗੇਟ ਲੱਗਾ ਇਹ ਗੁਰਦੁਆਰਾ ਸੀਗਾ ਠੀਕ ਇਹ ਜੀ ਗੁਰਦੁਆਰਾ ਹੁੰਦਾ ਸੀ ਔਰ ਇਸ ਗੁਰਦੁਆਰੇ ਦੇ ਵਿੱਚ ਚੋਕੇ ਅਲਾਟ ਹੋ ਗਏ ਸੀ ਘਰ ਕਾਫੀਆਂ ਨੂੰ ਭਰਾਵਾਂ ਨੂੰ ਤੇ ਇਹ ਜਿਹੜਾ ਸਾਹਮਣੇ ਜਿਹੜਾ ਦਰਵਾਜ਼ਾ ਇਨ ਫਰੰਟ ਆਫ ਮੀ ਰਾਈਟ ਨਾਓ ਯੂ ਆਰ ਵਾਚਿੰਗ ਇਹ ਦਰਵਾਜ਼ਾ ਜਿਹੜਾ ਸੀ ਗੁਰਦੁਆਰੇ ਦਾ ਸੀ ਔਰ ਅੰਦਰ ਗੁਰਦੁਆਰਾ ਹੁੰਦਾ ਸੀ ਇੱਥੇ ਪਿੰਡ ਗੰਜੇ ਸੰਧੂ ਦਾ ਤੇ ਵਿੱਚ ਕਾਫੀ ਜ਼ਿਆਦਾ ਘਰ ਜਿਹੜੇ ਉਹ ਬਣ ਚੁੱਕੇ ਹੋਏ ਆ ਇਹ ਸਾਰੀਆਂ ਗਲੀਆਂ ਆ ਛੋਟੀਆਂ ਛੋਟੀਆਂ ਗਲੀਆਂ ਵਾ ਇਹਦੇ ਵਾਸਤੇ ਵੀ ਸਪੈਸ਼ਲ ਇੱਕ ਮਿੰਟ ਜੀ ਕੀ ਕਹਿ ਰਹੇ ਹੋ ਬਜ਼ੁਰਗੋ ਛੱਪੜ ਹੁੰਦਾ ਸੀ ਦਰਖਤ ਹੁੰਦੇ ਨੇ ਸਾਰੇ ਛੱਪੜ ਹੁੰਦਾ ਸੀ ਇੱਥੇ ਆ ਜਿਹੜਾ ਦੀਵਾਰ ਜਿੱਥੇ ਬਣੀ ਹੈ ਇਹ ਸਾਰਾ ਪਿਛਲੇ ਪਾਸੇ ਛੱਪੜ ਅੱਛਾ ਗੁਰਦੁਆਰਾ ਆ ਕੇ ਠੀਕ ਪਿੱਪਲ ਦੋ ਹੁੰਦੇ ਸਨ ਅੱਛਾ ਦੋ ਵਿੱਚ ਪਿੱਪਲ ਹੁੰਦੇ ਸਨ ਠੀਕ ਹੁਣ ਇਸੇ ਤਰ੍ਹਾਂ ਲੱਦੀਆਂ ਸਨ ਸਾਡੇ ਸਾਹਮਣੇ ਗੱਡਾਂ ਲੱਦੀਆਂ ਸਨ ਮਾਲ ਸਮਾਨ ਕਣਕਾਂ ਸਭ ਕੁਝ ਤੇ ਫਿਰ ਇਸੇ ਤਰ੍ਹਾਂ ਛੱਡੀਆਂ ਭਰੀਆਂ ਭਰਾਤੀਆਂ ਬਸ ਛੱਡ ਗਏ ਭਰਾਈਆਂ ਹਰ ਸ਼ਹਿਰ ਇੱਥੇ ਛੱਡ ਕੇ ਕੋਈ ਸ਼ਹਿਰ ਨਹੀਂ ਲੈ ਕੇ ਤੇ ਇੱਥੇ ਖੂਹੀ ਵੀ ਹੁੰਦੀ ਸੀ ਕੋਈ ਪਾਣੀ ਵਾਲੀ ਖੂਹੀਆਂ ਬਣੀਆਂ ਸਨ ਇੱਕ ਨਹੀਂ ਸੀ ਇੱਕ ਉਹ ਸੀ ਆ ਵਿੱਚ ਘਰ ਖੂਹੀ ਸੀ ਇੱਕ ਉੱਥੇ ਖੂਹੀ ਸੀ ਇਹ ਜਿਹੜੀ ਵਿੱਚ ਘਰ ਖੂਹੀ ਸੀਗੀ ਇੱਥੇ ਬਾਬੇ ਈਸੇ ਲਵਾਰ ਦਾ ਘਰ ਵੀ ਆ ਇੱਥੇ ਲਾਗੇ ਘਰ ਹਾਂ ਇੱਥੇ ਹੀ ਉਹਨਾਂ ਸਾਈਕਲ ਦਾ ਵੀ ਘਰ ਸੀ ਲੰਬੜਦਾਰ ਦਾ ਘਰ ਵੀ ਬਸ ਉਹਦੇ ਲਾਗੇ ਬਸ ਉਹੀ ਕੋਈ ਆ ਉਹ ਸਿੱਖਾਂ ਦੀਆਂ ਖੂਹੀਆਂ ਸਨ ਸਾਡੀ ਖੂਹੀ ਹੁੰਦੀ ਸੀ ਬਹੁਤ ਸਹੀ ਅੱਛਾ ਤਾਂ ਫੋਨ ਤੁਸੀਂ ਮੋਬਾਈਲ ਵਗੈਰਾ ਇਸਤੇਮਾਲ ਕਰਦੇ ਹੋ ਨਹੀਂ ਜੀ ਮੈਂ ਤਾਂ ਨਹੀਂ ਕਰਦਾ ਮੋਬਾਈਲ ਅੱਛਾ ਤੁਹਾਡਾ ਕੋਈ ਬੱਚਾ ਕੋਈ ਪੁੱਤ ਤੁਹਾਡੀ ਗੱਲ ਕਰਵਾ ਸਕੇ ਆਓ ਮਤਲਬ ਉਹਨਾਂ ਕੋ ਫੋਨ ਨੰਬਰ ਚਲੋ ਬਾਹਰੋਂ ਤੁਹਾਨੂੰ ਕਾਲ ਜਦੋਂ ਵੀ ਆਏਗੀ ਆਵੇ ਹਾਂ ਇਹਨਾਂ ਨੂੰ ਚਲੋ ਠੀਕ ਹੈ ਤੁਹਾਡੀ ਬਾਹਰੋਂ ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰਨਾ ਚਾਹਣਗੇ ਲੋਕ ਤੇ ਤੁਹਾਡਾ ਨੰਬਰ ਇਸ ਟਾਈਮ ਸਕਰੀਨ ਤੇ ਆ ਰਿਹਾ ਸਾਰੇ ਲੋਕ ਦੇਖ ਰਹੇ ਤੇ ਅੱਗੇ ਆਂਦੇ ਸਾਂ ਵੀ ਇੱਥੋਂ ਦਾ ਕੋਈ ਬੰਦਾ ਹੋਵੇ ਉਹਨਾਂ ਨੂੰ ਪਤਾ ਲੱਗੇ ਕੋਈ ਪਤਾ ਨਹੀਂ ਕੋਈ ਮਰ ਗਏ ਨੇ ਕਿ ਹੈਗੇ ਨੇ ਕੋਈ ਨਹੀਂ ਤੇ ਕਿਸੇ ਨਾ ਕਿਤੇ ਆ ਹੀ ਜਾਂਦੇ ਹੁੰਦੇ ਨੇ ਲਓ ਜੀ ਅੱਜ ਫਿਰ ਪਹੁੰਚ ਹੀ ਗਏ ਆ ਬਾਬਾ ਸਾਨੂੰ ਉਹਨਾਂ ਨੇ ਕਹਿ ਕੇ ਘਲਾਇਆ ਅਸੀਂ ਅੱਜ ਪਹੁੰਚ ਗਏ ਆ ਸਾਰ ਲਈ ਆ ਪਹਿਲੀ ਗੱਲ ਤੇ ਇਹ ਹੈ ਜੀ ਇਸ ਪਿੰਡ ਦੇ ਵਿੱਚ ਮੈਂ ਉਦੋਂ ਵੜਿਆ ਨਹੀਂ ਸੀਗਾ ਤੇ ਇਹ ਸਾਰਿਆਂ ਦੀ ਤਰਫੋਂ ਪੂਰੇ ਚੱਕ ਨੂੰ ਪੂਰੇ ਪਿੰਡ ਨੂੰ ਤੁਹਾਨੂੰ ਬਹੁਤ ਬਹੁਤ ਸਲਾਮ ਕਹਿ ਰਹੇ ਸੀਗੇ ਅੱਛਾ ਠੀਕ ਹੈ ਤੁਹਾਨੂੰ ਸਾਰੇ ਬਹੁਤ ਅੱਛੇ ਲਫ਼ਜ਼ਾਂ ਦੇ ਨਾਲ ਸਲਾਮ ਕਹਿ ਰਹੇ ਸੀ ਬੱਚੇ ਨੂੰ ਗਲੀ ਨੂੰ ਸਾਰਿਆਂ ਨੂੰ ਤੇ ਉਹਨਾਂ ਦਾ ਸਲਾਮ ਤੁਸੀਂ ਕਬੂਲ ਕਰਿਓ ਉਹਨਾਂ ਨੂੰ ਕੋਈ ਪੈਗਾਮ ਦੇਣਾ ਚਾਹੁੰਦੇ ਹੋ ਤੇ ਦੇ ਸਕਦੇ ਹੋ ਇਹ ਕਹਿ ਰਹੇ ਨੇ ਬੱਚੇ ਕਿ ਗੰਜੇ ਸਿੱਧੂ ਪਿੰਡ ਦੀ ਤਰਫੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸਲਾਮ ਚਲੋ ਜੀ ਸ਼ੁਕਰੀਆ ਜੀ ਬਹੁਤ ਨਹੀਂ ਉਹ ਠੀਕ ਹੈ ਵਾਕਮ ਨਹੀਂ ਪਰ ਤੁਹਾਡੇ ਪਿੰਡ ਦੀ ਜੂਝ ਉੱਠ ਕੇ ਨਹੀਂ ਸਾਡੇ ਪਿੰਡ ਦੇ ਆਏ ਨੇ ਮੁਹੱਬਤ ਦਾ ਪੈਗਾਮ ਬੜੀ ਮੁਹੱਬਤ ਨਾਲ ਹਾਂਜੀ ਹਾਂ ਕੋਈ ਪੈਗਾਮ ਮੁਹੱਬਤ ਦਾ ਦੇ ਸਕਦੇ ਹੋ ਦੋ ਮੁਹੱਬਤ ਦਾ ਉਹ ਵੀ ਇੱਧਰਲੇ ਜਿਹੜੇ ਨੇ ਸਾਧੂ ਸਿਆਂ ਕੇ ਫਕੀਰ ਸਿਆਂ ਦੇ ਇਹਨਾਂ ਜੋ ਕੋਈ ਪੁੱਤਰ ਸੀ ਇਹਨਾਂ ਦਾ ਕੋਈ ਹੋਇਆ ਤੇ ਉਹਨਾਂ ਨੂੰ ਪੈਗਾਮ ਸਾਡਾ ਦੇ ਦੇਣਾ ਵੀ ਭਾਈਏ ਨਵਾਬ ਦਾ ਮੁੰਡਾ ਜਿਹੜਾ ਸੀ ਨਾ ਆਪ ਜੋ ਗੁਜ਼ਰ ਗਿਆ ਤੇ ਉਹ ਤੁਹਾਨੂੰ ਆਪਣਾ ਸਲਾਮ ਦੁਆ ਮਤਲਬ ਖੁਸ਼ ਹੋ ਹੋਰ ਬਾਕੀ ਜਿਹੜੇ ਉੱਠ ਗਏ ਸਭ ਨੂੰ ਸਲਾਮ ਹੋਰ ਸਾਰਿਆਂ ਨੂੰ ਸਲਾਮ ਹਾਂ ਚਲੋ ਠੀਕ ਹੈ ਜੀ ਬੜੀ ਤੁਹਾਡੀ ਮਿਹਰਬਾਨੀ
ਔਰ ਤੁਹਾਡਾ ਬੜਾ ਸ਼ੁਕਰੀਆ ਕਿ ਤੁਸੀਂ ਸਾਨੂੰ ਮਾਲੂਮਾਤ ਦਿੱਤੀ, ਸਾਡਾ ਅੱਛੇ ਤਰੀਕੇ ਨਾਲ ਤੁਸੀਂ ਇੱਥੇ ਵੈਲਕਮ ਕੀਤਾ। ਇਸੇ ਲੁਹਾਰ ਦੇ ਦੱਸੀ ਉਹਦੇ ਲਾਗੇ ਦੁਕਾਨ ਹੈ ਤੇ ਉਹ ਮਤਲਬ ਖੱਤਰੀ ਕਰਦਾ ਹੁੰਦਾ ਸੀ, ਮਤਲਬ ਉਹ ਲੱਤਾਂ ਤੋਂ ਆ ਰਹੀ ਸੀ। ਠੀਕ, ਲੱਤਾਂ ਤੋਂ ਆ ਰਹੀ ਸੀ, ਹੈਂਡੀਕੈਪ ਉਹਨਾਂ ਦਾ ਹੀ ਸੀ, ਉਹ ਸਿੱਖਾਂ ਦਾ ਹੀ ਸੀ। ਠੀਕ ਹੈ। ਹਾਂ, ਉੱਥੇ ਦੁਕਾਨ ਕਰਦਾ ਇਹਦੇ ਉਹਨਾਂ ਜਿਹੜਾ ਦੱਸਿਆ ਨਾ ਹਿੱਸਾ ਲੁਹਾਰ, ਉਹ ਬਿਲਕੁਲ ਸਹੀ ਦੱਸਿਆ, ਗਲਤ ਨਹੀਂ ਦੱਸਿਆ। ਹਾਂ, ਤੇ ਅੱਗੋਂ ਉਹਦੇ ਪੁੱਤਰ ਸੀ, ਉਹ ਵੀ ਉਹਨਾਂ ਦੇ ਲੱਗ ਗਈ, ਉਹ ਖੂਹੀ ਹੁਣ ਪੂਰੀ ਗਈ ਹੈ। ਉਹ ਬੋਰਡ ਹੈ ਨਾ, ਹਾਂਜੀ ਬੋਰਡ ਜਿਹੜਾ ਹੈ, ਬੋਰਡ ਇਹਦਾ ਚੌਂਕ ਆਉਂਦਾ ਨਾ, ਹਾਂਜੀ ਚੌਂਕ ਦੇ ਵਿੱਚ ਸੀ ਕੋਈ। ਓਹੋ ਠੀਕ, ਚੌਕ ਦੇ ਵਿੱਚ ਖੂਹੀ ਸੀ। ਹਾਂ, ਸਹੀ ਹੈ, ਠੀਕ ਆ। ਉਹ ਬਾਜ਼ਾਰੀ ਗੱਲ ਆ, ਫਿਰ ਪੂਰੀ ਜਾਂਦੀ। ਨਾਲੇ ਖੂਹੀਆਂ ਵਾਲੇ ਜ਼ਮਾਨੇ ਹੁਣ ਕਿੱਥੋਂ ਰਹੇ ਆ, ਹੁਣ ਤਾਂ ਮੋਟਰਾਂ ਖਿੱਚ ਲੈਂਦੀਆਂ 10-10 ਮੀਲ ਤੋਂ। ਬਸ ਸਹੀ ਹੈ, ਇਹ ਗੱਲ ਹੈ, ਸਹੀ ਹੈ। ਤੇ ਬਾਕੀ ਪਿੰਡ ਦੇ ਜਿਹੜਾ ਕੁਝ ਪਿੰਡ ਦਾ ਵਿਊ ਆ, ਕੁਝ ਇਸ ਦੇ ਨਾਲ ਜਿਹੜਾ ਵਿਊ ਆ, ਮੈਂ ਉਹ ਵੀ ਦਿਖਾਉਣਾ ਚਾਹਾਂਗਾ। ਉਮੀਦ ਹੈ ਕਿ ਤੁਹਾਨੂੰ ਬੜਾ ਅੱਛਾ ਲੱਗਿਆ ਹੋਵੇਗਾ, ਕਿਉਂਕਿ ਅਸੀਂ ਅੰਕਲ ਜੀ ਹੋਣਾ ਦੇ ਨਾਲ ਕੁਝ ਗੱਲਾਂ ਬਾਤਾਂ ਕੀਤੀਆਂ ਔਰ ਇਹਨਾਂ ਨੇ ਸ਼ਾਰਟ ਡਾਕੂਮੈਂਟਰੀ ਜਿਹੜੀ ਹੈ ਸਾਨੂੰ ਬਣਾ ਕੇ ਦਿੱਤੀ ਹੈ। ਇਹਨਾਂ ਦੀ ਮੁਹੱਬਤ ਦਾ ਬਹੁਤ ਸ਼ੁਕਰੀਆ। ਮੁਹੱਬਤ ਤੁਸੀਂ ਦੇਖ ਰਹੇ ਹੋ ਕਿ ਹਜੇ ਪੂਰਾ ਪਤਾ ਵੀ ਨਹੀਂ ਲੱਗਿਆ, ਪਾਣੀ ਸ਼ਾਣੀ ਲੈ ਕੇ ਆਏ ਨੇ ਸਾਰੇ ਔਰ ਬੜੇ ਅੱਛੇ ਤਰੀਕੇ ਦੇ ਨਾਲ ਸਾਡੇ ਨਾਲ ਇਹਨਾਂ ਨੇ ਤਾਵਨ ਕੀਤਾ ਹੈ ਪਿੰਡ ਵਾਲਿਆਂ ਦੇ ਨਾਲ। ਤੇ ਗੰਜੇ ਸਿੰਧੂ ਪਿੰਡ ਹੈਗਾ, ਇਹ ਲਾਹੌਰ ਦੇ ਨਾਲ ਹੀ ਹੈ, ਜੀਡੀ ਰੋਡ ਦੇ ਉੱਤੇ, ਵਾਹਗਾ ਬਾਰਡਰ ਵੱਲ ਨੂੰ ਜਾਈਏ। ਤੇ ਇਹ ਤੁਹਾਡਾ ਪਿੰਡ ਜਿਹੜਾ ਹੈ, ਤੁਹਾਡੀ ਯਾਦਗਾਰ ਦੀ ਕੁਛ ਜੋ ਵੀ ਅਸੀਂ ਡਾਕੂਮੈਂਟਰੀ ਬਣਾ ਸਕਦੇ ਸੀ, ਜਿੰਨੇ ਜੋਗੇ ਵੀ ਸੀਗੇ, ਸਾਡੀ ਇਸ ਛੋਟੀ ਜਿਹੀ ਕਾਵਿਸ਼ ਨੂੰ, ਟਰਾਈ ਨੂੰ, ਕੋਸ਼ਿਸ਼ ਨੂੰ, ਸਟਰਗਲ ਨੂੰ ਕਬੂਲ ਕਰਿਓ। ਤੇ ਬਾਕੀ ਤੁਹਾਡੇ ਪਿੰਡ ਦੀਆਂ ਗਲੀਆਂ, ਬਾਜ਼ਾਰ, ਕੂਚਿਆਂ ਦੀਆਂ ਤਸਵੀਰਾਂ, ਵੀਡੀਓਜ਼ ਜਿਹੜੀ ਸ਼ਾਰਟ ਕਲਿੱਪ ਹੈ, ਐਸੇ ਵੀਡੀਓ ਦੇ ਐਂਡ ਤੇ ਤੁਹਾਨੂੰ ਨਜ਼ਰ ਆ ਜਾਣਗੇ। ਤੇ ਉਮੀਦ ਕਰਦੇ ਹਾਂ ਤੁਹਾਨੂੰ ਬੜੀ ਹੀ ਖੁਸ਼ੀ ਹੋਏਗੀ ਔਰ ਇਸ ਖੁਸ਼ੀ ਨੂੰ ਸੈਲੀਬ੍ਰੇਟ ਕਰਿਓ। ਔਰ ਤੁਸੀਂ ਉਮੀਦ ਹੈ ਕਿ ਆਪਣੇ ਸਾਰੇ ਬਜ਼ੁਰਗਾਂ, ਸਾਥੀਆਂ ਨੂੰ ਵੀ ਦਿਖਾਓਗੇ। ਔਰ ਇਸ ਪਿੰਡ ਦੇ ਲੋਕਾਂ ਦੀ ਤਰਫੋਂ ਬਹੁਤ ਪਿਆਰ, ਸਲਾਮ ਕਬੂਲ ਕਰਿਓ। ਬਹੁਤ ਸਾਰਾ ਪਿਆਰ ਤੁਹਾਡੇ ਲਈ ਇਹਨਾਂ ਦੇ ਦਿਲਾਂ 'ਚ ਅੱਜ ਵੀ ਹੈਗਾ ਵਾ ਔਰ ਤੁਹਾਨੂੰ ਸਾਰੇ ਇਹ ਅੱਛੇ ਤਰੀਕੇ ਦੇ ਨਾਲ ਯਾਦ ਕਰਦੇ ਆ। ਨੰਦ ਲਾਲ ਨੰਬਰਦਾਰ ਜੀ ਦਾ ਇਹ ਪਿੰਡ ਸੀ। ਤੇ ਇਸ ਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ, ਇਨਸ਼ਾਅੱਲਾ ਅਗਲੇ ਕਿਸੇ ਨਵੇਂ ਪ੍ਰੋਗਰਾਮ ਦੇ ਨਾਲ ਹਾਜ਼ਰ ਹੋਵਾਂਗੇ। ਤੁਹਾਡਾ ਆਪਣਾ ਵੀਰ ਇਕਬਾਲ ਖਾਨ ਰਾਜਪੂਤ। ਅੱਲਾ ਹਾਫਿਜ਼।